ਮਿੰਟ ਜੀ ਪਹਿਲੀ ਖਬਰ ਵੱਲ ਵਧੀਏ। ਭਗਵੰਤ ਮਾਨ ਨੇ ਬਹੁਤ ਵੱਡਾ ਬਿਆਨ ਦਿੱਤਾ ਹੈ। ਜੀਪੀਸੀ ਨੂੰ ਅਪੀਲ ਕੀਤੀ ਹੈ ਗੁਰਬਾਣੀ ਪ੍ਰਸਾਰ ਨੂੰ ਲੈ ਕੇ। ਹਾਂਜੀ, ਦੇਖੋ ਇਹਨਾਂ ਨੇ ਜਿਹੜੀ ਗੱਲ ਕਹੀ ਆ ਕਿ YouTube ਮੋਬਾਈਲ ਐਪ ਜਾਂ ਰੇਡੀਓ ਹੋਰ ਕੁਛ ਚੈਨਲ ਰਾਹੀਂ ਜਿੱਦਾਂ ਵੀ ਤੁਸੀਂ ਗੁਰਬਾਣੀ ਦਾ ਪ੍ਰਸਾਰਣ ਕਰਨਾ ਵਾ, ਜੇ ਤੁਸੀਂ ਚਾਹੋ ਤਾਂ ਅਸੀਂ ਮਤਲਬ ਕਿ ਉੱਚ ਤਕਨੀਕ ਨਾਲ, ਆਧੁਨਿਕ ਤਕਨੀਕ ਦੇ ਨਾਲ ਤੁਹਾਡੀ ਹੈਲਪ ਕਰਨ ਨੂੰ ਤਿਆਰ ਹਾਂ। ਮਤਲਬ ਕਿ ਅਸੀਂ ਇਹ ਸੇਵਾ ਲੈਣ ਨੂੰ ਤਿਆਰ ਹਾਂ ਕਿ ਜੋ ਵੀ ਸੇਵਾ ਲੱਗੇਗੀ ਅਸੀਂ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗੇ। ਮਤਲਬ ਕਿ ਨਵੀਨਤਮ ਟੈਕਨੋਲੋਜੀ ਦੇ ਨਾਲ ਲੈਸ ਅਸੀਂ ਸਾਰਾ ਕੁਛ ਹੈ ਜਿਹੜਾ ਉਹ ਇੱਥੇ ਕਰਨਾ ਚਾਹੁੰਦੇ ਹਾਂ। ਕਿਉਂਕਿ ਪਿਛਲੇ ਦਿਨੀ ਇਹ ਬੜੀ ਚਰਚਾ ਛਿੜੀ ਸੀਗੀ ਔਰ ਇਸ ਤੋਂ ਇਲਾਵਾ SGPC ਨੇ ਵੀ ਆਖਿਆ ਸੀਗਾ ਕਿ ਅਸੀਂ ਸੰਭਾਵਨਾਵਾਂ ਤਲਾਸ਼ਦੇ ਪਏ ਹਾਂ ਕਿ ਸ਼ਾਇਦ ਆਪਣਾ ਚੈਨਲ ਬਣਾਈਏ, ਤੇ ਉਹਦੇ ਵਿੱਚ ਇਹਨਾਂ ਨੇ ਇੱਕ 7 ਮੈਂਬਰੀ ਕਮੇਟੀ ਵੀ ਜਿਹੜੀ ਹੈ ਉਹ ਬਣਾਈ ਆ, ਜੋ ਵੇਂਦੀ ਪਈ ਆ ਕਿ ਵੈਬ ਚੈਨਲ ਚਾਲੂ ਕੀਤਾ ਜਾਵੇ ਜਾਂ ਫੁੱਲ ਫਲੈਜ ਜਿਹੜਾ ਚੈਨਲ ਆ ਉਹ ਅਸੀਂ ਮੇਨ ਸਟ੍ਰੀਮ ਦਾ ਲੈ ਕੇ ਆਈਏ। ਹੁਣ ਉਹ ਹਾਲੇ ਸਾਰਾ ਕੁਝ ਚੱਲ ਰਿਹਾ ਸੀਗਾ। ਭਗਵੰਤ ਮਾਨ ਹੋਰਾਂ ਨੇ ਇਧਰੋਂ ਅਪੀਲ ਕਰ ਦਿੱਤੀ ਆ। ਇਹਦੇ ਤੇ ਜਿਹੜੇ ਸਕੱਤਰ ਆ ਮਹਿੰਦਰ ਸਿੰਘ, ਉਹਨਾਂ ਨੇ ਮੇਰੇ ਖਿਆਲ ਦੇ ਨਾਲ ਜਵਾਬ ਦਿੱਤਾ। ਉਹ ਕਹਿੰਦੇ ਕਿ ਵੇਖੋ ਇਸ ਤਰ੍ਹਾਂ ਨਹੀਂ ਹੁੰਦਾ, ਬਿਆਨ ਤੇ ਕੋਈ ਵੀ ਦੇ ਦਿੰਦਾ ਆ, ਲੀਡਰ ਦਾ ਬਿਆਨ ਬਿਆਨ ਹੁੰਦਾ। ਭਾਈ ਜੇ ਸਰਕਾਰ ਸਾਨੂੰ ਲਿਖਤੀ ਦੇ ਵਿੱਚ ਕੋਈ ਪ੍ਰਪੋਜ਼ਲ ਘੱਲੇਗੀ ਤੇ ਅਸੀਂ ਉਹਨੂੰ ਵਿਚਾਰ ਸਕਦੇ ਹਾਂ। ਜੋ ਵੀ ਸਾਡੀ ਮੀਟਿੰਗ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਤਾਂ ਇੱਥੇ ਵੀ ਜਿਹੜੀ ਇਹਨਾਂ ਦੀ ਆਪਣੀ ਮੀਟਿੰਗ ਹੋਏਗੀ, ਉਹ ਕਹਿੰਦੇ ਕਿ ਅਸੀਂ ਕਾਰਜਕਾਰਨੀ ਦੀ ਉਹਦੇ ਵਿੱਚ ਅਸੀਂ ਦੇਖ ਲਵਾਂਗੇ, ਵਿਚਾਰ ਲਵਾਂਗੇ। ਸੋ ਹਾਲੇ ਲਿਖਤੀ ਨਹੀਂ ਹੈ। ਵੈਸੇ ਐਲਾਨ, ਇੱਕ ਤੇ ਐਲਾਨਜੀਤ ਕਹਿੰਦੇ ਸੀਗੇ ਪਿਛਲੇ ਚੀਫ ਮਿਨਿਸਟਰ ਨੂੰ, ਇੱਧਰ ਹੁਣ ਕਹਿੰਦੇ ਆ ਐਲਾਨਵੰਤ ਕਿ ਐਲਾਨ ਕਰਨ ਵਾਲਾ ਚੀਫ ਮਿਨਿਸਟਰ। ਹਾਲ ਦੀ ਘੜੀ ਜਾਂ ਅਪੀਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਾਲ ਦੀ ਘੜੀ ਵਰਬਲ ਹੀ ਹੈ। ਇਹ ਮੌਖਿਕ ਆ, ਇਹਨਾਂ ਨੇ ਅਪੀਲ ਕੀਤੀ। ਉਹ ਕਹਿੰਦੇ ਆ ਕਿ ਸਾਨੂੰ ਲਿਖਤੀ ਦੇ ਦਿਓ। ਹਾਲਾਂਕਿ ਮੇਰੇ ਖਿਆਲ ਦੇ ਨਾਲ ਇਹਦੇ ਤੇ ਅਕਾਲੀਆਂ ਦਾ ਵੀ ਕੋਈ ਵਰਸ਼ਨ ਆਇਆ, ਉਹ ਵੀ ਦੇਖਾਂਗੇ ਕਿ ਉਹਦੇ ਵਿੱਚ ਉਹਨਾਂ ਨੇ ਕੀ ਕਿਹਾ। ਸ਼ਾਇਦ ਇੱਕ ਮੈਂ ਦੇਖਦਾ ਪਿਆ ਸੀਗਾ ਕਿ ਦਲਜੀਤ ਸਿੰਘ ਚੀਮਾ ਹੋਰਾਂ ਦਾ ਬਿਆਨ, ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਇਨਫੋਰਮੇਸ਼ਨ ਅਤੇ ਬ੍ਰਾਡਕਾਸਟਿੰਗ ਡਿਪਾਰਟਮੈਂਟ ਜਿਹੜਾ ਸੈਂਟਰ ਕੋਲ ਦੇ ਕੋਲ ਹੁੰਦਾ ਹੈ, ਉਹ ਤੇ ਆਪਾਂ ਨੂੰ ਵੀ ਪਤਾ ਕਿ ਜੇ ਚੈਨਲ ਚਲਾਉਣਾ ਤਾਂ ਬਹੁਤ ਸਾਰੀਆਂ ਤੁਹਾਨੂੰ ਫਾਰਮੈਲਿਟੀਜ਼ ਜਿਹੜੀਆਂ ਨੇ ਉਹ ਪਹਿਲਾਂ ਪੂਰੀਆਂ ਕਰਨੀਆਂ ਪੈਂਦੀਆਂ, ਉਸ ਤੋਂ ਬਾਅਦ ਤੁਸੀਂ ਔਨ ਏਅਰ ਹੁੰਦੇ ਹੋ। ਪਰ ਜੇ ਚਾਹਣ ਤਾਂ ਸਾਰਾ ਕੁਝ ਹੋ ਸਕਦਾ। ਵੈਸੇ ਕੋਈ ਮਾੜੀ ਗੱਲ ਨਹੀਂ ਹੈ ਜੇ ਸਰਕਾਰ ਨੇ ਪ੍ਰਪੋਜ਼ਲ ਦਿੱਤਾ ਵਾ, SGPC ਸਹਿਯੋਗ ਕਰੇ, SGPC ਸਾਰਿਆਂ ਨੂੰ ਮੁਹੱਈਆ ਕਰਵਾਏ ਕਿ ਠੀਕ ਹੈ ਭਾਈ, ਸਰਬ ਸਾਂਝੀ ਗੁਰਬਾਣੀ ਆ, ਸਾਰੇ ਹੀ ਉਸ ਗੁਰਬਾਣੀ ਦਾ ਪ੍ਰਚਾਰ ਕਰ ਸਕਦੇ ਹੋ, ਤਾਂ ਮੇਰੇ ਖਿਆਲ ਦੇ ਨਾਲ ਮਾੜੀ ਗੱਲ ਨਹੀਂ ਹੈ। ਪਰ ਵੱਡੀ ਗੱਲ ਤੇ ਇਹ ਹੈ ਨਾ ਕਿ ਇਹ ਸਾਰਾ ਕੁਝ ਹੁਣ ਹੋਣ ਜਾ ਰਿਹਾ ਵਾ, ਪਰੰਤੂ ਜੋ ਹੋਇਆ ਅਤੀਤ ਦੇ ਵਿੱਚ ਠੀਕ ਆ, SGPC ਨੇ ਆਖ ਦਿੱਤਾ ਕਿ ਅਸੀਂ ਭਾਈ ਨਵਾਂ ਚੈਨਲ ਜਿਹੜਾ ਲਾਂਚ ਕਰ ਸਕਦੇ ਆ। ਪਰ ਉਹ ਜਿਸ ਤਰ੍ਹਾਂ ਅਧਿਕਾਰ ETC ਕੋਲ ਗਏ, ਜਿਸ ਤਰ੍ਹਾਂ ETC ਤੋਂ ਵਕਤ ਪੁੱਗਣ ਤੋਂ ਪਹਿਲਾਂ ਹੀ ਲੈ ਗਏ, ਇੱਕ ਉਹ ਕੰਪਨੀ ਜਿਹੜੀ ਬਾਅਦ ਦੇ ਵਿੱਚ PTC ਦੀ ਹੀ ਕੰਪਨੀ ਜਿਹੜੀ ਆ ਉਹ ਜ਼ਗਜ਼ਾਰ ਹੋ ਜਾਂਦੀ ਆ, ਤਾਂ ਪਰ ਕਦੇ ਉਹਨੇ ਆਪਣੇ ਪੱਧਰ ਤੇ ਪ੍ਰਸਾਰਣ ਨਹੀਂ ਕੀਤਾ, ਰਾਈਟਸ ਜ਼ਰੂਰ ਲੈ ਲਏ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਪਹਿਲਾ ਐਗਰੀਮੈਂਟ ਹੁੰਦਾ ਉਹਦੇ ਚ 10ਵੇਂ ਨੰਬਰ ਦੀ ਜਿਹੜੀ ਸ਼ਰਤ ਸੀ, ਉਹਦੇ ਮੁਤਾਬਕ SGPC ਆਪਣੇ ਕੋਲ ਅਧਿਕਾਰ ਰੱਖਦੀ ਹੈ ਕਿ ਕਿਸੇ ਨੂੰ ਵੀ ਉਹ ਪ੍ਰਸਾਰਣ ਦੇ ਰਾਈਟ ਦੇ ਸਕਦੀ ਹੈ। ਪਰੰਤੂ ਜਦੋਂ ਦੂਸਰੀ ਵਾਰ ਨਵਿਆਇਆ ਜਾਂਦਾ ਹੈ, ਕਰਾਰ ਨਵਿਆਇਆ ਜਾਂਦਾ, ਤਾਂ ਉਸ ਸਮੇਂ ਉਹ ਨੁਕਤਾ ਹਟਾ ਦਿੱਤਾ ਜਾਂਦਾ ਹੈ। ਉਹ ਕਿਹਦੇ ਕਹਿਣ ਤੇ ਹਟਾਇਆ ਗਿਆ? ਔਰ ਉਸ ਕੰਪਨੀ ਨੂੰ 2007 ਦੇ ਵਿੱਚ ਯਾਨੀ 2010 ਦੇ ਵਿੱਚ ਕੰਟਰੈਕਟ ਪੂਰਾ ਹੋਣਾ ਸੀਗਾ, ਉਸ ਤੋਂ ਪਹਿਲਾਂ ਹੀ 3 ਸਾਲ ਜਦੋਂ ਕਰਾਰ ਦਿੱਤਾ ਗਿਆ, ਤਾਂ ਕੀ ਜਿੱਦਾਂ ਆਮ ਪ੍ਰਕਿਰਿਆ ਅਪਣਾਈ ਜਾਂਦੀ ਆ ਕਿ ਭਾਈ ਕੋਈ ਟੈਂਡਰ ਵਗੈਰਾ ਜਾਂ ਕੋਈ ਬੋਲੀ ਵਗੈਰਾ ਜਿਸ ਤਰੀਕੇ ਨਾਲ ਹੁੰਦੀ ਹੈ ਕਿ ਕੀ ਕੋਈ ਮੁਕਾਬਲਾ ਕਰਵਾਇਆ ਗਿਆ ਕੰਪਨੀਆਂ ਦੇ ਦਰਮਿਆਨ? ਇਹ ਸਾਰੇ ਸਵਾਲਾਤ ਨੇ ਜਿਹੜੇ, ਇਹ ਸਾਰੇ ਹੀ ਪ੍ਰਸ਼ਨ ਨੇ ਜਿਹੜੇ ਉਹ ਹਾਲੇ ਜਿਉਂ ਦੇ ਤਿਉਂ ਆ। ਹਾਲਾਂਕਿ ਜੋ ਸ਼ਰਤ ਹਟਾਉਣ ਦਾ ਮਾਮਲਾ ਸੀ ਉਹਦੇ ਵਿੱਚ ਮਰਹੂਮ ਜੇ ਆਪਾਂ ਦੇਖੀਏ ਤਾਂ ਅਵਤਾਰ ਸਿੰਘ ਮੱਕੜ ਸਨ, ਔਰ ਇਸ ਤੋਂ ਇਲਾਵਾ ਨਵੇਂ ਐਗਰੀਮੈਂਟ ਦੇ ਵਿੱਚ ਮੇਰੇ ਖਿਆਲ ਦੇ ਨਾਲ ਉੱਥੇ ਹਸਤਾਖਰੀ ਗੋਬਿੰਦ ਸਿੰਘ ਵੀ ਸੀਗੇ, ਇਸ ਤੋਂ ਇਲਾਵਾ ਦਲਮੇਘ ਸਿੰਘ ਸੀਗੇ। ਕੁਝ ਇਸ ਤਰ੍ਹਾਂ ਦੇ ਹਸਤਾਖਰੀ ਦੱਸੇ ਜਾਂਦੇ, ਉੱਥੇ ਸਾਰੇ ਡਾਕੂਮੈਂਟ ਮਿਲ ਜਾਣੇ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਸਾਰਾ ਕੁਛ ਹੈ ਜਿਹੜਾ ਇਹ ਇਸ ਤਰ੍ਹਾਂ ਚੱਲਿਆ। ਅੱਜ ਖੁਦ ਇਹਨਾਂ ਦੇ ਸੈਕਟਰੀ ਸਾਹਿਬ ਦੱਸ ਰਹੇ ਸਨ ਕਿ ਭਾਈ ਗਿਲਾ ਤੇ ਹੁੰਦਾ ਸੰਗਤ ਦਾ ਕਿ ਕੁਛ ਚੈਨਲ ਜਿੱਦਾਂ ਮਤਲਬ ਕਿ ਉਹਨਾਂ ਨੇ ਨਾਂ ਤੇ ਨਹੀਂ ਲਿਆ, ਤੇ ਪ੍ਰਸਾਰਣ ਕਰਦੇ ਆ ਗੁਰਬਾਣੀ ਦਾ, ਉਸ ਤੋਂ ਬਾਅਦ ਫਿਰ ਉਹ ਆਪਣੇ ਆਪਰੇਸ਼ਨ ਸ਼ੁਰੂ ਕਰ ਦਿੰਦੇ ਆ। ਤੁਹਾਨੂੰ ਪਤਾ ਹੀ ਹੈ ਕਿ ਫਿਰ ਗਾਣਾ ਸੰਗੀਤ ਜਿਹੜਾ ਉਹ ਚੱਲਦਾ ਹੈ। ਤਾਂ ਇਹਨਾਂ ਚੀਜ਼ਾਂ ਦਾ ਮਤਲਬ ਕਿ ਕਿਤੇ ਨਾ ਕਿਤੇ ਰੋਸ ਤੇ ਉਹਨਾਂ ਦੇ ਵਿੱਚ ਵੀ ਹੈਗਾ ਆ,
ਪਰ ਉਹ ਕਿਹਦੇ ਕਹਿਣ ਤੇ ਕੀਤਾ ਗਿਆ, ਸ਼ਾਇਦ ਇਸ ਗੱਲ ਦਾ ਕਦੇ ਵੀ ਪਰਦਾਫਾਸ਼ ਨਹੀਂ ਹੋਏਗਾ, ਇਸ ਗੱਲ ਦੀ ਖੁੱਲ ਕੇ ਕਦੇ ਵੀ ਚਰਚਾ ਨਹੀਂ ਹੋਏਗੀ। ਤਾਂ ਬਹਰਹਾਲ ਹੁਣ ਦੇਖਦੇ ਹਾਂ ਐਸਜੀਪੀਸੀ ਆਪਣੇ ਪੱਧਰ ਤੇ ਸਾਰਾ ਕੁਝ ਕਰਦੀ ਹੈ ਜਾਂ ਸਰਕਾਰ ਦਾ ਪ੍ਰਪੋਜ਼ਲ ਮੰਨਦੀ ਹੈ, ਜਾਂ ਫਿਰ ਇਹ ਸਾਰੀ ਚਰਚਾ ਇਉਂ ਹੀ ਚੱਲ ਕੇ ਤੇ ਇੱਕ ਦਿਨ ਇਖਤਤਾਮ ਤੇ ਪਹੁੰਚ ਜਾਏਗੀ, ਖਤਮ ਹੋ ਜਾਏਗੀ। ਉਸ ਤੋਂ ਬਾਅਦ ਫਿਰ ਮਾਮਲਾ ਕਿਤੇ ਕਿਤੇ ਉੱਡੇਗਾ, ਕਿਤੇ ਕਿਤੇ ਉੱਠੇਗਾ, ਕਿਉਂਕਿ ਅੱਗੇ ਵੀ ਅਸੀਂ ਅਤੀਤ ਦੇ ਵਿੱਚ ਵੇਖਿਆ, ਬੀਤੇ ਦੇ ਵਿੱਚ ਵੇਖਿਆ ਕਿ ਤੀਜੀ ਚੌਥੀ ਸਾਲ ਕਿਤੇ ਨਾ ਕਿਤੇ ਗੱਲ ਚੱਲਦੀ ਆ, ਉਹ ਬਾਅਦ ਦੇ ਵਿੱਚ ਫਿਰ ਠੰਡੀ ਪੈ ਜਾਂਦੀ ਹੈ।